व्यूअर्स वेलकम बैक ऑन प्रोग्राम। सो इस गलबात करन जा रहे हैं कि पाकिस्तान के भारत विच रहे हाई कमिश्नर अब्दुल बासित ने अपनी एक टीवी गुफ्तगू विच कहा है कि जे कदे ईरान वांग अमरीका ने पाकिस्तान नूं निशाना बनाया तां फिर असी बिना झिझक भारत दे दिल्ली ते बंबई वर्गे शहरां ते मिसाइलां मारांगे। बाद विच देखिया जाएगा कि की होवेगा। इस बयान ਨੂੰ ਲੈ ਕੇ ਭਾਰਤ ਵਿੱਚ ਕਾਫੀ ਚੀਕ ਝਾੜਾ ਮਚਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ 23 ਮਾਰਚ ਦਾ ਦਿਨ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਡੇ ਵਜੋਂ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ। ਬੇਸ਼ੱਕ ਜੋ ਹਾਲਾਤ ਬਣੇ ਹੋਏ ਨੇ ਇਸ ਕਰਕੇ ਫੌਜੀ ਪੈਰੇਡ ਵਗੈਰਾ ਨਹੀਂ ਹੋਈ, ਕਿਉਂਕਿ 23 ਮਾਰਚ 1940 ਦਾ ਉਹ ਦਿਨ ਸੀ ਜਿਸ ਦਿਨ ਲਾਹੌਰ ਡੈਕਲੇਰੇਸ਼ਨ, ਜਿਸ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਜਿਹੜੇ ਫਾਈਨਲੀ ਇਸ ਸਿੱਟੇ 'ਤੇ ਪਹੁੰਚੇ ਸੀ ਕਿ ਭਾਰਤ ਦੇ ਵਿੱਚ ਕਾਂਗਰਸ ਦੇ ਨਾਲ ਜਾਂ ਬਹੁ ਗਿਣਤੀ ਹਿੰਦੂਆਂ ਦੇ ਨਾਲ ਰਹਿਣ ਦਾ ਮਤਲਬ ਹੋਏਗਾ ਸੈਕੰਡ ਕਲਾਸ ਸਿਟੀਜ਼ਨ ਹੋਣਾ। ਕਿਉਂਕਿ ਜੋ ਕੁਛ 1936-37 ਦੇ ਲੈਜਿਸਲੇਚਰ ਜਿਹੜੀਆਂ ਸਟੇਟਾਂ ਦੇ ਵਿੱਚ ਚੋਣਾਂ ਹੋਈਆਂ ਜਿਹਦੇ 'ਚ ਕਿ ਕਾਂਗਰਸ ਦੀਆਂ ਹਕੂਮਤਾਂ ਬਣੀਆਂ ਯੂਪੀ ਸੀਪੀ ਆਦਿ, ਅਤੇ ਜਿਸ ਕਿਸਮ ਦਾ ਹਿੰਦੂਤਵਾ ਦਾ ਵਰਤਾਰਾ ਅੱਜ ਅਸੀਂ ਦੇਖਦੇ ਹਾਂ, ਇਨਫੈਕਟ ਉਦੋਂ ਕਾਂਗਰਸ ਦੇ ਥੱਲੇ ਵੀ ਉਸ ਕਿਸਮ ਦਾ ਜਿਹੜਾ ਹੈ ਉਹ ਵਰਤਾਰਾ ਸਾਹਮਣੇ ਸੀ। ਔਰ ਉਹਨਾਂ ਨੇ ਜਿਹੜੇ ਖੁਦ ਇੱਕ ਸਟੇਜ ਦੇ ਉੱਤੇ ਕਾਂਗਰਸ ਦੇ ਬਹੁਤ ਵੱਡੇ ਜਿਹੜੇ ਸਿਰਕੱਢ ਲੀਡਰ ਸੀ ਕਾਇਦੇ ਆਜ਼ਮ, ਜਦੋਂ ਅਜੇ ਗਾਂਧੀ ਸੀਨ 'ਤੇ ਨਹੀਂ ਸੀ ਆਇਆ, ਸਟਾਲਵਾਰਟ ਸੀ, ਔਰ ਲਖਨਊ ਪੈਕਟ ਦੇ ਥੱਲੇ ਉਹਨਾਂ ਨੂੰ ਐਂਬੈਸਡਰ ਕਿਹਾ ਜਾਂਦਾ ਸੀ ਹਿੰਦੂ ਮੁਸਲਮਾਨ ਏਕਤਾ ਦੇ। ਪਰ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਇਹਨਾਂ ਦੇ ਨਾਲ ਅਸੀਂ ਬਿਲਕੁਲ, ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਦੇ ਥੱਲੇ ਇਹਨਾਂ ਦੇ ਅੰਦਰ ਸ਼ੁੱਧ ਬਨਾਰਸੀ ਹਿੰਦੂ ਲੁਕਿਆ ਹੋਇਆ। ਸੋ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ, ਜਿਸ ਭਾਵੇਂ ਲਫ਼ਜ਼ ਪਾਕਿਸਤਾਨ ਨਹੀਂ ਸੀ ਜਿਹੜਾ ਹੈ ਉਹ ਵਰਤਿਆ ਗਿਆ, ਲੇਕਿਨ ਇਹ ਬੜਾ ਕਲੀਅਰ ਸੀ ਕਿ ਵੀ ਅਸੀਂ ਅੱਡ ਹੋਣਾ ਚਾਹੁੰਦੇ। ਔਰ ਇਹ ਇੱਕ ਫਿਰ ਇਤਿਹਾਸ ਹੈ ਕਿ 1940 ਤੋਂ 47 ਤੱਕ ਪਹੁੰਚਦੇ ਹਾਂ, ਜਦੋਂ ਫਿਰ ਸੈਕੰਡ ਵਰਲਡ ਵਾਰ 1945 ਦੇ ਵਿੱਚ ਖ਼ਤਮ ਹੁੰਦਾ ਹੈ, ਕਿਹੜੇ ਹਾਲਾਤ ਔਰ ਕਿਵੇਂ ਜਿਹੜੇ ਕਾਇਦੇ ਆਜ਼ਮ ਨੇ ਜਿਹੜਾ ਜਿਹਨੂੰ ਮੈਂ ਕਹਿੰਦਾ ਕਿ ਹੀ ਡਰਿਊ ਵਿਕਟਰੀ ਜਿਹੜੀ ਹੈ ਆਊਟ ਆਫ ਦਾ ਜਾਜ਼ ਆਫ ਡਿਫੀਟ, ਕਿ ਅੰਗਰੇਜ਼ ਵੀ ਖਿਲਾਫ ਨੇ ਜਿਹੜਾ ਉਹ ਪਾਕਿਸਤਾਨ ਦੇਣ ਦੇ, ਕਾਂਗਰਸ ਤੱਕ ਕਿਸ ਹੱਦ ਤੱਕ ਜਾ ਰਹੀ ਹੈ, ਹਿੰਦੂਤਵੀ ਨਫ਼ਰਤ ਕੀ ਹੈ, ਲੇਕਿਨ ਕਿਵੇਂ ਉਹਨਾਂ ਨੇ ਆਪਣੀ ਇੰਟੈਗਰਿਟੀ, ਆਪਣੀ ਸੋਚ ਸਮਝ ਔਰ ਬਿਲਕੁਲ ਇੱਕ ਲਖਤ ਜਿਹੜੀ ਪਹੁੰਚ ਹੈ, ਜਦੋਂ ਤੁਹਾਡੇ 'ਚ ਕੋਈ ਕਨਫਿਊਜ਼ਨ ਨਹੀਂ ਹੁੰਦਾ, ਤੁਹਾਨੂੰ ਪਤਾ ਹੁੰਦਾ ਹੈ ਕਿ ਵੀ ਤੁਸੀਂ ਕਿੱਥੇ ਜਾਣਾ ਹੈ, ਔਰ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਹੀ ਸਕਿੱਲਸ ਸੀ ਉਹ ਬੈਸਟ ਸਾਹਮਣੇ ਆਈਆਂ। ਔਰ ਨਤੀਜੇ ਦੇ ਤੌਰ 'ਤੇ ਜੇ ਇਹ ਦੇਖਣਾ ਹੋਏ ਕਿ ਪਾਕਿਸਤਾਨ ਕਿਸ ਹਾਲਤ 'ਚ ਅੱਜ ਹੈ, ਅਤੇ ਜੇ ਇਹ ਮੈਜੋਰਿਟੀ ਹਿੰਦੂਆਂ ਦੇ ਚੁੰਗਲ 'ਚ ਫਸੇ ਹੁੰਦੇ ਅਤੇ ਕਿਸ ਹਾਲ 'ਚ ਹੁੰਦੇ, ਫਿਰ ਅੱਜ ਤੁਸੀਂ ਭਾਰਤ ਦੇ ਨਕਸ਼ੇ ਵਿੱਚ 20 ਤੋਂ 22 ਕਰੋੜ ਮੁਸਲਮਾਨਾਂ ਦਾ ਹਸ਼ਰ ਦੇਖ ਲਓ, ਅਤੇ ਪਾਕਿਸਤਾਨ ਇੱਕ ਐਜ਼ ਏ ਇਸਲਾਮਿਕ ਸਟੇਟ ਇਨ ਸਪਾਈਟ ਆਫ ਦਾ ਫੇਲਿਅਰਸ, ਉਹਨਾਂ ਦੇ ਇਕਨੋਮਿਕਲ ਔਰ ਦੂਜਾ ਅਪ ਡਾਊਨ ਹੁੰਦਾ ਹੈ, ਥੋੜ੍ਹਾ ਬਹੁਤ ਇਨਰ ਸਟਰਾਈਫ ਵੀ ਹੈਗਾ, ਲੇਕਿਨ 57 ਦੇ ਕਰੀਬ ਇਸਲਾਮਿਕ ਮੁਲਕਾਂ 'ਚ ਓਨਲੀ ਨਿਊਕਲੀਅਰ ਪਾਵਰ। ਔਰ ਇਹਦੇ ਬਾਵਜੂਦ ਕਿ ਭਾਰਤ ਨੇ 47 ਤੋਂ ਹੁਣ ਤੱਕ ਇਹਨਾਂ 78-80 ਸਾਲਾਂ 'ਚ ਪਾਕਿਸਤਾਨ ਦੀ ਹੋਂਦ ਨੂੰ ਕਬੂਲਿਆ ਹੀ ਨਹੀਂ। ਕਿੰਨੀਆਂ ਇੱਕ ਤੋਂ ਬਾਅਦ ਇੱਕ ਜੰਗ ਦੋ ਹਿੱਸਿਆਂ 'ਚ ਤੋੜਿਆ ਵੀ 1971 'ਚ। ਹੁਣ ਵੀ ਜੋ ਕੁਛ ਉੱਥੇ ਉਹ ਅਫਗਾਨਿਸਤਾਨ 'ਚ ਤਹਿਰੀਕੇ ਤਾਲਿਬਾਨ ਔਰ ਉਧਰ ਬਲੋਚਿਸਤਾਨ 'ਚ ਬਲੋਚ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇੰਨੀ ਇੰਟਰਫੇਰੈਂਸ ਦੇ ਬਾਵਜੂਦ ਜੇ ਪਾਕਿਸਤਾਨ ਐਜ਼ ਏ ਲੀਡ ਸਟੇਟ ਜਿਹੜੀ ਹੈ ਇਸਲਾਮਿਕ ਵਰਲਡ ਦੇ ਵਿੱਚ ਵੀ, ਅਮਰੀਕਾ ਦੇ ਹਵਾਲੇ ਨਾਲ ਵੀ, ਚਾਈਨਾ ਦੇ ਨਾਲ ਵੀ ਉਹਦੀ ਡਿਪਲੋਮੈਟਿਕ ਸਾਂਝ, ਇੱਕੋ ਵੇਲੇ ਚਾਈਨਾ ਅਮਰੀਕਾ ਨੂੰ ਬੈਲੈਂਸ ਰੱਖਣਾ ਹੈ, ਔਰ ਈਵਨ ਇਸ ਇਰਾਨ 24 ਦਿਨ ਹੋ ਗਏ ਨੇ ਇਸ ਦੇ ਚੱਲਦਿਆਂ ਇੱਕ ਬੈਲੈਂਸ ਰੱਖਣਾ, ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਹੈ ਕਾਮਯਾਬੀ ਹੈ। ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ। ਕਾਸ਼ ਜਿਹੜੀ ਗੱਲ ਕਾਇਦੇ ਆਜ਼ਮ ਨੂੰ ਜਿਹੜੀ ਹੈ 23 ਮਾਰਚ 1940 ਨੂੰ ਸਮਝ ਆਈ ਤਾਂ ਉਹਨਾਂ ਨੇ ਆਪਣੇ ਲੋਕਾਂ ਤੱਕ ਉਹ ਕੀਤਾ, ਸਾਡੀ ਲੀਡਰਸ਼ਿਪ ਨੂੰ ਵੀ ਸਮਝ ਆਈ ਹੁੰਦੀ। ਔਰ ਅੱਜ ਜਿਹੜੀ ਜਿਸ ਗੁਲਾਮੀ 'ਚ ਸਿੱਖ ਕੌਮ ਜਿਹੜੀ ਹੈ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲੀ ਅਤੇ ਹਿੰਦੂਆਂ ਦੀ ਗੁਲਾਮੀ 'ਚ ਫਸੀ, ਅਤੇ ਫਿਰ ਸਾਡਾ ਉਹ ਹਸ਼ਰ ਨਾ ਹੁੰਦਾ ਜਿਸ ਬਾਰੇ ਮੈਂ ਅਕਸਰ ये उर्दू का शेर दोहराता है कि वो वक्त भी देखा तारीख की घड़ियों ने जब लम्हों ने ख़ता की
ਸਦੀਆਂ ਨੇ ਸਜ਼ਾ ਪਾਈ। ਸੋ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਪਾਕਿਸਤਾਨ ਡੇ ਦੀ ਮੁਬਾਰਕਬਾਦ ਵੀ ਦਿੰਦੇ ਹਾਂ। ਅੱਛਾ ਲੇਕਿਨ ਜਿਹੜੀ ਖਬਰ ਜਿਸ ਦੇ ਉੱਤੇ ਚੀਖ ਝਿਹਾੜਾ ਪਾਇਆ ਹੋਇਆ ਹੈ ਭਾਰਤ ਨੇ, ਉਹ ਹੈ ਅਬਦੁਲ ਬਾਸਤ ਹਾਈ ਕਮਿਸ਼ਨਰ ਰਹੇ ਨੇ ਭਾਰਤ ਦੇ ਵਿੱਚ ਵੀ, ਬੜੇ ਸੁਲਝੇ ਹੋਏ, ਔਰ ਇਹ 2014 ਤੋਂ 2017 ਤੱਕ, ਸੋ ਮੋਦੀ ਰਾਜ ਦੇ 3 ਸਾਲ ਉਹਨਾਂ ਨੇ ਦੇਖੇ ਹੋਏ ਨੇ, ਔਰ ਬੜੇ ਸੁਲਝੇ ਹੋਏ, ਬੜੇ ਬੈਲੈਂਸਡ, ਹੁਣ ਤਾਂ ਰਿਟਾਇਰ ਹੋ ਚੁੱਕੇ ਨੇ, ਲੇਕਿਨ ਉਹ ਆਪਣਾ ਇੱਕ ਸ਼ੋਅ ਜਿਹਦੇ 'ਚ ਇੱਕ ਬੜੀ ਇਨੋਸੈਂਟਲੀ ਸਵਾਲ ਪੁੱਛਣ ਵਾਲੀ ਬੀਬੀ, ਉਹ ਵੀ ਪਖਤੂਨ ਹੈ, ਅਬਦੁਲ ਬਾਸਤ ਵੀ ਜਿਹੜੇ ਨੇ ਜ਼ਬਾਨ ਪਠਾਣਾ ਵਾਲੀ ਹੈ, ਸੋ ਮੈਨੂੰ ਲੱਗਦਾ ਉਸ ਬੈਕਗਰਾਊਂਡ ਦੇ, ਲੇਕਿਨ ਵੈਰੀ ਬੈਲੈਂਸਡ ਮੈਨ। ਜਿਹੜੇ ਕੁਝ ਸ਼ੋਅ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਵਨਸ ਇਨ ਏ ਵਾਈਲ, ਜੇ ਮੈਨੂੰ ਦੇਖਣ ਦਾ ਮੌਕਾ ਮਿਲੇ ਤਾਂ ਉਹਨਾਂ 'ਚ ਅਬਦੁਲ ਬਾਸਤ ਦਾ ਵੀ ਹੈ, ਕਿਉਂਕਿ ਉਹ ਇੱਕ ਤਾਂ ਡਿਪਲੋਮੈਟ ਨੇ, ਉਹਨਾਂ ਨੂੰ ਗੱਲ ਕਰਨ ਦਾ ਜਿਹੜਾ ਅੰਦਾਜ਼ ਹੈ ਕਿ ਵੀ ਉਹਨਾਂ ਨੇ ਗੱਲ ਕਿਵੇਂ ਕਰਨੀ ਹੈ। ਸੈਕੰਡਲੀ ਹਿੰਦੂ ਮਾਈਂਡਸੈਟ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਜਦੋਂ ਤੱਕ ਤੁਸੀਂ ਉਹਨਾਂ ਦੇ ਨਾਲ, ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਦੇਖਿਆ ਪਰਖਿਆ ਨਹੀਂ ਹੋਇਆ, ਤੁਸੀਂ ਹਿੰਦੂ ਮਾਈਂਡਸੈਟ ਨੂੰ ਸਮਝ ਨਹੀਂ ਸਕਦੇ। ਹੁਣ ਜ਼ਾਹਰ ਹੈ ਵੀ ਇਹ ਜਿਹੜਾ ਅੱਜ ਕੱਲ੍ਹ ਕ੍ਰਾਈਸਿਸ ਚੱਲ ਰਿਹਾ ਉਹਦੇ 'ਚ ਜਦੋਂ ਤੁਸੀਂ ਇਜ਼ਰਾਈਲ ਦਾ ਨੈਰੇਟਿਵ ਦੇਖਦੇ ਹੋ, ਉਹ ਇਕੱਲਾ ਈਰਾਨ ਤੱਕ ਮਹਿਦੂਦ ਨਹੀਂ, ਉਹ ਤੁਰਕੀਏ ਨੂੰ ਵੀ, ਔਰ ਜਦੋਂ ਇਹ ਕਹਿੰਦਾ ਜੀ ਸ਼ੀਆ ਇਸਲਾਮ, ਸੁੰਨੀ ਇਸਲਾਮ, ਇਹ ਸਾਰੇ ਫੰਡਾਮੈਂਟਲਸ ਖਤਰੇ 'ਚ ਨੇ। ਜਿਵੇਂ ਇਹ ਹੁੰਦਾ ਹੈ ਕਿ ਵੀ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਅਲਟੀਮੇਟਲੀ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ। ਹੁਣ ਉਹਦੇ 'ਚ ਜਿਵੇਂ ਵਾਰ ਗੇਮਸ ਦੇ ਜਿਹੜਾ ਅਭਿਆਸ ਕੀਤਾ ਜਾਂਦਾ ਹੈ, ਭਾਵੇਂ ਉਹ ਕੰਪਿਊਟਰਾਈਜ਼ ਹੀ ਹੁੰਦਾ ਹੈ, ਤੁਸੀਂ ਕੰਬੀਨੇਸ਼ਨ ਦੇਖ ਰਹੇ ਹੁੰਦੇ ਹੋ ਜੋ ਇਵੇਂ ਹੋਏ, ਜੇ ਈਰਾਨ ਨੇ ਹਮਲਾ ਕਰ ਦਿੱਤਾ ਹੈ ਈਰਾਨ ਦੇ ਉੱਤੇ, ਇਹਨੇ ਇਜ਼ਰਾਈਲ ਨੇ, ਕੀ ਸਿਨੈਰੀਓ ਹੈ, ਭਾਰਤ ਕਿੱਥੇ ਹੋਏਗਾ, ਦੂਜੇ ਮੁਲਕ ਕਿਵੇਂ ਹੋਣਗੇ। ਜਿਵੇਂ ਅਮਰੀਕਾ ਨੇ ਸ਼ਾਇਦ ਇਹ ਸੀਨ ਨਹੀਂ ਸੀ ਇਮੈਜਿਨ ਕੀਤਾ ਕਿ ਈਰਾਨ ਜਿਹੜਾ ਉਹ ਫੈਲੋ ਮੁਸਲਿਮ ਮੁਲਕ ਹੀ ਨੇ, ਭਾਵੇਂ ਉਹਨਾਂ ਦੇ ਉੱਤੇ, ਉਹਨਾਂ ਅੱਡਿਆਂ ਦੇ ਉੱਤੇ ਹਮਲਾ ਕਰ ਦੇਗਾ। ਦੇ ਡਿਡਨਟ ਇਮੈਜਿਨ ਆਈ ਥਿੰਕ। ਫਿਰ ਉਹ ਜਿਹੜਾ ਸਟੇਟ ਆਫ ਹਾਰਮਿਊਜ਼ ਨੂੰ ਕਾਬੂ ਕਰਕੇ ਬਹਿ ਜਾਏਗਾ, ਸ਼ਾਇਦ ਇਹ ਵੀ ਨਾ ਹੋਏ ਅੰਦਾਜ਼ਾ। ਸੋ ਇਵੇਂ ਹੀ ਜਿਹੜੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਸੀ, ਉਹਦੇ 'ਚ ਆਇਆ ਕਿ ਵੀ ਜੇ ਹੁਣ ਅਲਟੀਮੇਟਲੀ ਜੇ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਹੁਤਿਆਂ ਨੂੰ ਰੜਕਦਾ ਹੈ, ਵੱਡੀਆਂ ਤਾਕਤਾਂ ਨੂੰ ਵੀ ਰੜਕਦਾ ਹੈ, ਇਜ਼ਰਾਈਲ ਨੂੰ ਵੀ ਰੜਕਦਾ ਹੈ, ਔਰ ਦੂਜਾ ਹੁਣ ਇਹ ਸਿਨੈਰੀਓ ਡਿਸਕਸ ਹੋ ਰਿਹਾ ਉਸ ਪ੍ਰੋਗਰਾਮ 'ਚ ਕਿ ਵੀ ਜੇ ਰੱਬ ਨਾ ਕਰੇ ਅਮਰੀਕਾ ਪਾਕਿਸਤਾਨ ਨੂੰ ਟਾਰਗੇਟ ਕਰ ਲਏ, ਉਹਦੇ ਨਿਊਕਲੀਅਰ ਐਸੈਟਸ ਨੂੰ ਔਰ ਦੂਜਿਆਂ ਨੂੰ, ਤੇ ਪਾਕਿਸਤਾਨ ਦੇ ਕੋਲ ਕੀ ਚੋਇਸ ਹੋਏਗੀ, ਵਟ ਪਾਕਿਸਤਾਨ ਵਿਲ ਡੂ। ਹੁਣ ਜਿਹੜੀ ਗੱਲ ਅਬਦੁਲ ਬਾਸਤ ਨੇ ਕਹੀ, ਗੱਲ ਤਾਂ ਉਹਨਾਂ ਨੇ ਇਹੀ, ਹੁਣ ਜੇ ਈਰਾਨ ਦੇ ਉੱਤੇ ਅਮਰੀਕਾ ਇਜ਼ਰਾਈਲ ਨੇ ਹਮਲਾ ਕੀਤਾ, ਹੁਣ ਅਮਰੀਕਾ ਤੱਕ ਤਾਂ ਉਹਦੀ ਪਹੁੰਚ ਨਹੀਂ ਹੈ ਵੀ ਈਰਾਨ ਨੇ ਜਾਂ ਯੂਰਪ ਨੂੰ ਉਹਨੇ ਕੀਤਾ, ਵੀ ਜਿਹੜੇ ਅਮਰੀਕਾ ਦੀਆਂ ਵੈਸਲ ਸਟੇਟਸ ਨੇ, ਉਹ UAE ਹੋਏ, ਸਾਊਦੀ ਅਰੇਬੀਆ ਹੋਏ, ਕੁਵੈਤ ਹੋਏ, ਕਤਰ ਹੋਏ, ਜਾਰਡਨ ਹੋਏ ਔਰ ਇਰਾਕ ਹੋਏ, ਉਹਨਾਂ ਦੇ ਉੱਤੇ ਹਮਲਾ, ਸੌਫਟ ਟਾਰਗੇਟ ਔਰ ਇਫੈਕਟਿਵ, ਕਿ ਵੀ ਤੁਸੀਂ ਜਿਹੜਾ ਉਹ ਉਹਨਾਂ ਦੀ ਧੌਣ ਫੜ ਲਈ। ਆਟੋਮੈਟਿਕਲੀ ਅਸੀਂ ਦੇਖ ਰਹੇ ਹਾਂ ਵੀ ਆਇਲ ਪ੍ਰਾਈਸਿਸ ਵੀ ਕਿੱਥੇ ਗਏ, ਔਰ ਉਹੀ ਮੁੜ ਕੇ ਜਿਹੜੇ ਨੇ ਹੁਣ ਇਹਨਾਂ ਨੂੰ ਇਰਾਕ ਦੇ ਵਿੱਚੋਂ, ਜਿਵੇਂ ਅਮਰੀਕਾ ਨੇ ਆਪਣੇ ਸਾਰੇ ਐਸੈਟ ਚੁੱਕੇ ਉੱਥੋਂ, ਈਵਨ ਨੈਟੋ ਦੇ ਫੌਜੀ ਵੀ ਕੱਢ ਲਏ, ਈਵਨ ਪੋਲੈਂਡ ਦੇ ਫੌਜੀ ਵੀ ਲਾਸਟ ਤੌਰ 'ਤੇ ਕੱਢ ਲਏ। ਹੁਣ ਇਸ ਕੰਟੈਕਸਟ ਦੇ ਵਿੱਚ ਉਹਨੂੰ ਦੇਖਿਆ ਜਾਣਾ ਚਾਹੀਦਾ, ਨਾ ਕਿ ਕੋਈ ਅਬਦੁਲ ਬਾਸਤ ਨੇ ਕਿਹਾ ਜੀ ਅਸੀਂ ਕੋਈ ਦਿੱਲੀ ਤੇ ਬੰਬੇ ਉਡਾ ਦੇਵਾਂਗੇ। ਹੁਣ ਜਿਹੜੀ ਇਸ ਡਿਸਕਸ਼ਨ 'ਚ ਜਦੋਂ ਹਾਈਪੋਥੈਟੀਕਲੀ ਵਰਸਟ ਕੇਸ ਸਿਨੈਰੀਓ ਇਹ ਡਿਸਕਸ ਹੋ ਰਿਹਾ ਹੈ ਕਿ ਭਾਈ ਜੇ ਪਾਕਿਸਤਾਨ ਦੇ ਕੋਲ ਇਹ ਉਹਦੀ ਆਂਦੀ ਹੈ ਕਿ ਵੀ ਪਾਕਿਸਤਾਨ ਨੇ ਜਿਹੜਾ ਉਹ ਐਗਜ਼ਿਸਟ ਵੀ ਕਰਨਾ ਹੈ ਕਿ ਨਹੀਂ, ਮਿਲਟਰੀ ਥ੍ਰੈਟ ਹੈ US ਤੋਂ, ਇਜ਼ਰਾਈਲ ਤੋਂ, ਕਿਉਂਕਿ ਹੁਣ ਨੈਕਸਸ ਤਾਂ ਬਣੀ ਹੈ, ਇੰਡੀਆ ਇਜ਼ਰਾਈਲ ਨੈਕਸਸ ਹੈ, ਇਜ਼ਰਾਈਲ ਅਮਰੀਕਾ ਹੈ ਅਲਟੀਮੇਟਲੀ। ਹਾਲਾਂਕਿ ਇੰਡੀਆ ਤੇ ਇਤਬਾਰ ਨਹੀਂ ਕਰਦਾ ਅਮਰੀਕਾ, ਔਰ ਇਹ ਨੈਕਸਸ ਬਹੁਤੀ ਦੇਰ ਚੱਲਣੀ ਨਹੀਂ ਹੈ, ਪਰ ਇਹ ਹੈ ਕਿ ਇਫ ਦਾ US ਅਟੈਕਸ ਪਾਕਿਸਤਾਨ and we cannot reach their bases in the Gulf or strike Israel, then what would be our only option? ਇਹ ਉਹਨਾਂ ਨੂੰ ਪੁੱਛਿਆ ਗਿਆ। ਅੱਛਾ, ਤੇ ਬੜਾ ਕਲੀਅਰਲੀ ਬਾਸਤ ਨੇ ਕਿਹਾ ਕਿ ਵੀ ਜੇ ਇਹ ਸਿਚੁਏਸ਼ਨ ਬਣਦਾ ਹੈ, we would have nothing else to do, even if our range does not extend there. If someone casts a hostile eye on us,
we would without hesitation attack India, Mumbai, New Delhi, we would not hold back. ਵੀ ਸਾਡੇ ਲਈ ਤਾਂ ਫਿਰ ਇਹੀ ਹੈ ਵੀ ਅਸੀਂ ਚੜ੍ਹ ਦੌੜਾਂਗੇ ਮੁੰਬਈ ਔਰ ਦਿੱਲੀ ਦੇ ਵੀ। ਫਿਰ ਉਹਨਾਂ ਨੇ ਕਿਹਾ ਲੈਟਸ ਸੇ ਦ ਸਿਚੁਏਸ਼ਨ ਇਨ ਇਰਾਨ ਵਰਸਨਸ ਐਂਡ ਇਜ਼ਰਾਈਲ ਮੂਵਸ ਕਲੋਜ਼ਰ ਟੂ ਅਸ, ਕਿ ਬਈ ਈਰਾਨ ਨੂੰ ਦੇ ਉੱਤੇ ਫਤਹ ਕਰ ਲੈਂਦੇ ਨੇ ਇਜ਼ਰਾਈਲ ਵਾਲੇ, ਸਾਡੇ ਬਾਰਡਰ ਤੇ ਆ ਕੇ ਬਹਿ ਜਾਂਦੇ ਨੇ। ਅੱਛਾ। Suppose a scenario arises in which US also views our nuclear program negatively or attempts to target our nuclear capability, ਕਿ ਈਰਾਨ ਨੂੰ ਫਤਹ ਕਰਕੇ ਇਜ਼ਰਾਈਲ ਉੱਥੇ ਆ, ਈਰਾਨ ਦੇ ਨਾਲ ਬਾਰਡਰ ਲੱਗਦਾ ਪਾਕਿਸਤਾਨ ਦਾ, ਔਰ ਅਮਰੀਕਾ ਔਰ ਇਜ਼ਰਾਈਲ ਟੁਗੈਦਰ ਕਹਿੰਦੇ ਨੇ ਜੀ ਇਹਦਾ ਪਾਕਿਸਤਾਨ ਦਾ ਕੱਢੋ ਨਿਊਕਲੀਅਰ ਪ੍ਰੋਗਰਾਮ। ਅੱਛਾ। ਫਿਰ ਉਹਨਾਂ ਨੇ ਕਿਹਾ ਵੀ ਇਸ ਸਿਨੈਰੀਓ 'ਚ ਕੀ ਹੋਏਗਾ। ਉਹਨਾਂ ਨੇ ਕਿਹਾ ਵੀ ਆਈ ਐਮ ਰੈਫਰਿੰਗ ਟੂ ਵਰਸਟ ਕੇਸ ਸਿਨੈਰੀਓ, ਵਨ ਦੈਟ ਇਜ਼ ਹਾਈਲੀ ਇੰਪਰੋਬੇਬਲ ਵੀ ਦੀਆਂ ਕੋਈ ਸੰਭਾਵਨਾਵਾਂ ਨਹੀਂ ਨੇ, ਬਿਕੋਜ਼ ਪਾਕਿਸਤਾਨ ਹੈਜ਼ ਦਾ ਕੈਪੇਬਿਲਿਟੀ ਟੂ ਡਿਫੈਂਡ ਇਟਸੈਲਫ। ਪਾਕਿਸਤਾਨ ਜਿਹੜਾ ਹੈ ਉਹ ਨਿਊਕਲੀਅਰ ਹੋਣ ਦੇ ਨਾਤੇ ਉਹ ਆਪਣੇ ਆਪ ਨੂੰ ਡਿਫੈਂਡ ਕਰ ਸਕਦਾ ਹੈ। ਪਰ ਫਿਰ ਵੀ ਇਫ ਪਾਕਿਸਤਾਨ ਵਾਜ਼ ਅਟੈਕਡ ਬਾਈ US ਐਂਡ ਵਾਜ਼ ਅਨਏਬਲ ਟੂ ਰਿਸਪੌਂਡ ਡਾਇਰੈਕਟਲੀ ਟੂ ਰੇਂਜ ਔਰ ਆਪਰੇਸ਼ਨ ਲਿਮਿਟੇਸ਼ਨਸ, ਇੰਡੀਆ ਵੁੱਡ ਬਿਕਮ ਦਾ ਡੀਫਾਲਟ ਟਾਰਗੇਟ। ਫਿਰ ਬਾਈ ਡੀਫਾਲਟ ਇੰਡੀਆ ਟਾਰਗੇਟ ਹੋਏਗਾ। whatever happens afterwards would be dealt with later and we should not hold back either। ਉਹਨਾਂ ਕਿਹਾ ਫਿਰ ਬਾਅਦ ਜੋ ਹੋਏਗਾ ਦੇਖਿਆ ਜਾਏਗਾ, ਪਰ ਇਸ ਮਾਮਲੇ 'ਚ ਅਸੀਂ ਜਿਹੜਾ ਹੈ ਫਿਰ ਪਿੱਛੇ ਨਹੀਂ ਹਟਾਂਗੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਚੀਕ ਝਾੜਾ ਤਾਂ ਪੈਣਾ ਹੀ ਸੀ। ਔਰ ਇਹ ਗੱਲ ਕੋਈ ਨਵੀਂ ਨਹੀਂ ਹੈ ਜਿਹੜੀ ਅਬਦੁਲ ਬਾਸਿਤ ਨੇ ਕਹੀ ਹੈ। ਹੁਣ ਪਾਕਿਸਤਾਨ ਨੇ ਕਦੇ ਵੀ ਨਹੀਂ ਕਿਹਾ ਵੀ ਨੋ ਫਸਟ ਯੂਜ਼ ਨਿਊਕਲੀਅਰ। ਹਾਂ, ਇਸ ਦੇ ਉੱਤੇ ਉਹਨਾਂ ਦਾ ਹੈ ਵੀ ਨਿਊਕਲੀਅਰ ਪ੍ਰੋਲੀਫਰੇਸ਼ਨ ਟਰੀਟੀ ਔਰ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟਰੀਟੀ CTBT ਜੇ ਇੰਡੀਆ ਸਾਈਨ ਕਰੇਗਾ ਤੇ ਅਸੀਂ ਤਿਆਰ ਹਾਂ ਸਾਈਨ ਕਰਨ ਨੂੰ। ਸੋ ਮੈਂ ਸਮਝਦਾ ਹਾਂ ਵੀ ਅਬਦੁਲ ਬਾਸਿਤ ਵਰਗਾ ਸੌਫਟ ਸਪੋਕਨ ਡਿਪਲੋਮੈਟ ਜਦੋਂ ਇਹ ਗੱਲ ਕਹਿੰਦਾ ਤੇ ਇਹ ਜਿਹੜੇ ਆਲਰੇਡੀ ਹੌਕ ਨੇ ਵਿਦ ਐਨ ਆਰਮੀ ਔਰ ਵਿਦ ਐਨ ਡਿਸੀਜਨ ਮੇਕਰਸ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਇਹ ਜਿਹੜਾ ਉਹਦੀ ਜਿੰਨ ਦੀ ਜਿਹੜੀ ਜਾਨ ਹੈ ਉਹ ਕਿਹੜੇ ਤੋਤੇ 'ਚ ਹੈ, ਤਾਂ ਉਹਨਾਂ ਨੇ ਫਿਰ ਤੋਤੇ ਦੀ ਧੌਣ ਹੀ ਮਰੋੜਨੀ ਹੈ। ਬਿਲਕੁਲ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥੈਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।